ਮੇਜਰ ਤਫੈਲ ਸ਼ਹੀਦ ਸਾਹਿਬ ਗੁੱਜਰ ਬਰਾਦਰੀ ਦੇ ਨਾਲ ਤਾਲੁਕ ਰੱਖਦੇ ਨੇ। ਮੇਜਰ ਤਫੈਲ ਸ਼ਹੀਦ ਸਾਹਿਬ ਸਿਰਫ ਗੁੱਜਰਾਂ ਦੇ ਮਾਣ ਨਹੀਂ ਬਲਕਿ ਪੂਰੇ ਪੰਜਾਬ ਪੂਰੇ ਮੁਲਕ ਦਾ ਫਖਰ ਔਰ ਮਾਣ ਨੇ ਜੀ। ਮੇਜਰ ਤਫੈਲ ਸ਼ਹੀਦ ਸਾਹਿਬ ਦੀ ਕਬਰ ਮੁਬਾਰਕ ਦੇ ਕੋਲ ਖਲੋ ਕੇ ਤੇ ਮੈਂ ਇਸ ਟਾਈਮ ਤੁਹਾਨੂੰ ਉਹਨਾਂ ਦੀ ਦਾਸਤਾਨ ਦੱਸਣ ਲੱਗਾ ਕਿ ਮੇਜਰ ਤਫੈਲ ਸ਼ਹੀਦ ਸਾਹਿਬ ਨੇ ਜਾਮੇ ਸ਼ਹਾਦਤ ਨੋਸ਼ ਕਿੰਜ ਫਰਮਾਇਆ ਔਰ ਦੁਨੀਆ ਫਾਨੀ ਤੋਂ ਵਸਾਲ ਕਰ ਗਏ। ਕੀ ਹੋਇਆ 1958 ਦੇ ਅਗਸਤ ਦੀ ਬਾਤ ਹੈ। ਅਜੇ ਅਗਸਤ ਦਾ ਮਹੀਨਾ ਚੜ੍ਹਿਆ ਸੀ ਤੇ ਮੇਜਰ ਤਫੈਲ ਸ਼ਹੀਦ ਸਾਹਿਬ ਨੂੰ ਟਾਰਗੇਟ ਦਿੱਤਾ ਗਿਆ ਕਿ ਇਹ ਜਿਹੜੀ ਚੌਂਕੀ ਹੈ ਇਸ ਚੌਂਕੀ ਦੇ ਉੱਤੇ ਤੁਸੀਂ ਹਮਲਾ ਕਰਨਾ ਤੇ ਦੁਸ਼ਮਣ ਨੂੰ ਨਾਕਾਮ ਕਰਨਾ। ਸੋ ਮੇਜਰ ਤਫੈਲ ਸ਼ਹੀਦ ਸਾਹਿਬ ਨੇ 7 ਅਗਸਤ ਨੂੰ ਇਸ ਚੌਕੀ ਦੇ ਉੱਤੇ ਹਮਲਾ ਕੀਤਾ ਜਿਹੜਾ ਉਹਨਾਂ ਨੂੰ ਟਾਰਗੇਟ ਦਿੱਤਾ ਗਿਆ ਸੀ। ਜਦੋਂ ਇਹਨਾਂ ਨੇ ਹਮਲਾ ਕੀਤਾ ਤੇ ਅੱਗੋਂ ਦੁਸ਼ਮਣ ਨੇ ਫਾਇਰ ਖੋਲ੍ਹ ਦਿੱਤਾ। ਦੁਸ਼ਮਣ ਨੇ ਮਸ਼ੀਨ ਗਨ ਦੇ ਨਾਲ ਜਦੋਂ ਫਾਇਰ ਖੋਲ੍ਹਿਆ ਤੇ ਮੇਜਰ ਸ਼ਹੀਦ ਤਫੈਲ ਸਾਹਿਬ ਨੂੰ ਫਾਇਰ ਲੱਗ ਗਿਆ। ਬੜਾ ਸਾਰਾ ਖੂਨ ਵਗਿਆ ਤੇ ਮੇਜਰ ਤਫੈਲ ਸ਼ਹੀਦ ਸਾਹਿਬ ਦੀ ਤਬੀਅਤ ਖਰਾਬ ਹੋਣਾ ਸ਼ੁਰੂ ਹੋ ਗਈ, ਮਤਲਬ ਡਗਮਗਾਣ ਲੱਗ ਪਏ। ਲੇਕਿਨ ਹੌਸਲਾ ਨਹੀਂ ਆ ਰਿਹਾ। ਮੇਜਰ ਤਫੈਲ ਸ਼ਹੀਦ ਸਾਹਿਬ ਨੇ ਬਿਲਕੁਲ ਦੁਸ਼ਮਣ ਦੇ ਮੋਰਚੇ ਦੇ 15 ਗਜ਼ ਦੇ ਫਾਸਲੇ ਤੋਂ ਦੁਸ਼ਮਣ ਤੇ ਹਮਲਾ ਕੀਤਾ ਸੀ। ਬਿਲਕੁਲ ਕਰੀਬ ਆ ਕੇ 15 ਗਜ਼ ਫਾਸਲਾ ਕਿੰਨਾ ਕਰ ਹੁੰਦਾ। ਸੋ ਜਦੋਂ ਇਹਨਾਂ ਨੇ ਹਮਲਾ ਕੀਤਾ ਅੱਗੋਂ ਦੁਸ਼ਮਣ ਨੇ ਜਵਾਬੀ ਵਾਰ ਮਸ਼ੀਨ ਗਨ ਦੇ ਫਾਇਰ ਕੀਤੇ। ਮੇਜਰ ਤਫੈਲ ਸ਼ਹੀਦ ਸਾਹਿਬ ਰਹਿਮਤੁल्लाह ਅਲੈਹ ਨੂੰ ਜਦੋਂ ਫਾਇਰ ਲੱਗਾ ਬੜਾ ਸਾਰਾ ਖੂਨ ਵਗਿਆ ਲੇਕਿਨ ਹਿੰਮਤ ਹੌਸਲਾ ਨਾ ਹਾਰਿਆ। ਮੇਜਰ ਤਫੈਲ ਸ਼ਹੀਦ ਸਾਹਿਬ ਨੇ ਫਟਾਫਟ ਇੱਕ ਗਰਨੇਟ ਮਾਰਿਆ ਉਹਨਾਂ ਨੂੰ। ਜਦੋਂ ਇਹਨਾਂ ਨੇ ਗਰਨੇਟ ਮਾਰਿਆ ਤੇ ਉਹਦੇ ਵਿੱਚ ਉਹਨਾਂ ਦਾ ਜਿਹੜਾ ਸਰਬਰਾਹ ਸੀ ਉਸ ਵਕਤ ਜਿਹੜਾ ਉਹਨਾਂ ਨੂੰ ਹੈਂਡਲ ਕਰ ਰਿਹਾ ਸੀ ਉਹਨੇ ਦੁਬਾਰਾ ਫੇਰ ਮਸ਼ੀਨ ਗਨ ਦਾ ਜਦੋਂ ਫਾਇਰ ਕੀਤਾ ਤੇ ਮੇਜਰ ਤਫੈਲ ਸ਼ਹੀਦ ਸਾਹਿਬ ਨੂੰ ਦੁਬਾਰਾ ਫਾਇਰ ਫੇਰ ਲੱਗੇ। ਜੋ ਦੁਬਾਰਾ ਫਾਇਰ ਪੇਟ 'ਚ ਲੱਗੇ ਨਾ ਤੇ ਮੇਜਰ ਤਫੈਲ ਸ਼ਹੀਦ ਸਾਹਿਬ ਜ਼ਮੀਨ ਦੇ ਉੱਤੇ ਬਹਿ ਗਏ। ਡਿੱਗ ਪੈਣ ਵਾਲੇ ਲਫ਼ਜ਼ ਮੈਂ ਨਹੀਂ ਦੱਸਦਾ ਕਿਉਂ ਕਿ ਜਿਹੜਾ ਸਪੂਤ ਹੈ ਜਿਹਦੇ ਖੂਨ ਦੇ ਉੱਤੇ ਸਾਡਾ ਮੁਲਕ ਕਾਇਮ ਹੈ ਉਹ ਡਿੱਗ ਨਹੀਂ ਸਕਦਾ। ਸੋ ਮੇਜਰ ਤਫੈਲ ਸ਼ਹੀਦ ਸਾਹਿਬ ਜਦੋਂ ਬਹਿ ਗਏ ਖੂਨ ਜ਼ਿਆਦਾ ਵਗਣ ਲੱਗ ਪਿਆ। ਮੇਜਰ ਤਫੈਲ ਸ਼ਹੀਦ ਸਾਹਿਬ ਨੇ ਉਹਨਾਂ ਦੇ ਉੱਤੇ ਦੁਬਾਰਾ ਫੇਰ ਗਰਨੇਡ ਦੇ ਨਾਲ ਹਮਲਾ ਕੀਤਾ। ਦੂਸਰੇ ਗਰਨੇਡ ਦੇ ਨਾਲ ਉਹ ਨੁਕਸਾਨ ਹੋਇਆ, ਉਹਨਾਂ ਦਾ ਜੀ ਨੁਕਸਾਨੇ ਗਏ। 4 ਫੌਜੀ ਇੰਡੀਆ ਵਾਲਿਆਂ ਦੇ ਉਹਦੇ ਵਿੱਚ ਵਾਸਲੇ ਜਹੰਨਮ ਹੋਏ। ਮੇਜਰ ਤਫੈਲ ਸ਼ਹੀਦ ਸਾਹਿਬ ਨੂੰ ਗੋਲੀਆਂ ਲੱਗ ਚੁੱਕੀਆਂ ਸਨ, ਖੂਨ ਬੜੀ ਤੇਜ਼ੀ ਦੇ ਨਾਲ ਵਗਦਾ ਸੀ ਪਿਆ। ਹੋਇਆ ਕਿ ਮੇਜਰ ਤਫੈਲ ਸ਼ਹੀਦ ਸਾਹਿਬ ਦੇ ਨਾਲ ਇੱਕ ਹੋਰ ਫੌਜੀ ਜਿਹੜਾ ਸੀ ਉਹਦੇ ਉੱਤੇ ਉਹਨਾਂ ਦਾ ਜਿਹੜਾ ਸਰਬਰਾਹ ਸੀ ਉਸ ਵਕਤ ਉਹਨੇ ਹਮਲਾ ਕੀਤਾ। ਮੇਜਰ ਤਫੈਲ ਸ਼ਹੀਦ ਸਾਹਿਬ ਜ਼ਮੀਨ ਦੇ ਉੱਤੇ ਲੇਟੇ ਸਨ। ਜਦੋਂ ਉਹਨੇ ਹਮਲਾ ਉਸ ਫੌਜੀ ਦੇ ਉੱਤੇ ਕੀਤਾ ਹੱਥਾਪਾਈ ਮਤਲਬ ਹੋਏ ਜਾਂ ਜਿਵੇਂ ਵੀ ਹੱਥਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਮੇਜਰ ਤਫੈਲ ਸ਼ਹੀਦ ਸਾਹਿਬ ਨੇ ਆਪਣੀ ਲੱਤ ਦੇ ਨਾਲ ਲੇਟਿਆਂ ਉਹਨੂੰ ਜਦੋਂ ਇਸ ਤਰ੍ਹਾਂ ਲੱਤ ਮਾਰੀ ਉਹਨਾਂ ਦਾ ਉਹ ਮੇਜਰ ਜਿਹੜਾ ਉਹ ਡਿੱਗ ਪਿਆ। ਮੇਜਰ ਤਫੈਲ ਸ਼ਹੀਦ ਸਾਹਿਬ ਦੇ ਕੋਲ ਸਟੀਲ ਦਾ ਹੈਲਮਟ ਸੀ ਜਿਹੜਾ ਇਹਨਾਂ ਸਿਰ ਤੇ ਪਾਇਆ ਸੀ। ਇਹਨਾਂ ਨੇ ਉਸ ਡਿੱਗੇ ਨੂੰ ਫਟਾਫਟ ਉਹਦੇ ਚਿਹਰੇ ਦੇ ਉੱਤੇ ਸਟੀਲ ਦਾ ਹੈਲਮਟ ਮਾਰਿਆ ਤੇ ਉਹ ਮਲਾਉਣ ਜ਼ਖਮੀ ਹੋ ਗਿਆ। ਸੋ ਮੇਜਰ ਤਫੈਲ ਸ਼ਹੀਦ ਸਾਹਿਬ ਅਜੇ ਜ਼ਮੀਨ ਦੇ ਉੱਤੇ ਡਿੱਗੇ ਸਨ, ਅਜੇ ਖਤਮ ਨਹੀਂ ਸਨ ਹੋਏ, ਅਜੇ ਸ਼ਹੀਦ ਨਹੀਂ ਸਨ ਹੋਏ। ਉਹਨਾਂ ਨੇ ਬੁਜ਼ਦਿਲਾਂ ਨੇ ਉਥੋਂ ਨਸਨਾ ਮਨਾਸਬ ਸਮਝਿਆ। ਸੋ ਉਹ 4 ਆਪਣੇ ਜਾਨ ਬਹਕ ਫੌਜੀ ਔਰ 3 ਜ਼ਖਮੀ ਛੱਡ ਕੇ ਆਪਣਾ ਮੋਰਚਾ ਛੱਡ ਕੇ ਉਹ ਬੁਜ਼ਦਿਲ ਦੁਸ਼ਮਣ ਭਗੌੜੇ ਉਥੋਂ ਨਸ ਗਏ। ਸੋ ਮੇਜਰ ਤਫੈਲ ਸ਼ਹੀਦ ਸਾਹਿਬ ਨੂੰ ਖਾਸ ਟ੍ਰੇਨ ਦੇ ਜ਼ਰੀਏ ਖਸੂਸੀ ਟ੍ਰੇਨ ਦੇ ਜ਼ਰੀਏ CMH ਜਿਹੜਾ ਉਸ ਵਕਤ ਦੇ ਕਰੀਬ ਸੀ ਉੱਥੇ ਪਹੁੰਚਾਇਆ ਗਿਆ। ਸੋ ਮੇਜਰ ਤਫੈਲ ਸ਼ਹੀਦ ਸਾਹਿਬ ਦਾ ਆਪਰੇਸ਼ਨ ਕੀਤਾ ਗਿਆ। ਆਪਰੇਸ਼ਨ ਕਰਕੇ 4 ਗੋਲੀਆਂ ਮੇਜਰ ਤਫੈਲ ਸ਼ਹੀਦ ਸਾਹਿਬ ਦੇ ਪੇਟ ਦੇ ਵਿੱਚੋਂ ਕੱਢੀਆਂ ਗਈਆਂ। ਜਦੋਂ ਗੋਲੀਆਂ ਕੱਢ ਲਈਆਂ ਫਿਰ ਸਟਿਚ ਕਰਨ ਲੱਗੇ ਯਾਨੀ ਟਾਂਕੇ ਲਾਉਣ ਲੱਗੇ ਤੇ ਟਾਂਕੇ ਲਾਉਣ ਦੇ ਦੌਰਾਨ ਮੇਜਰ ਤਫੈਲ ਸ਼ਹੀਦ ਸਾਹਿਬ ਜਾਨਬਰ ਨਾ ਹੋ ਸਕੇ ਤੇ ਖਾਲਕੇ ਹਕੀਕੀ ਨੂੰ ਜਾ ਮਿਲੇ। ਸੋ ਆਪਣੀ ਜਾਨ ਜਾਨੇ ਆਫਰੀਨ ਦੇ ਹਵਾਲੇ ਕਰਕੇ ਤੇ ਸਾਨੂੰ ਸਾਰਿਆਂ ਨੂੰ ਇਹ ਪੈਗਾਮ ਦੇ ਕੇ ਗਏ ਕਿ ਉਹ ਬੜਾ ਬੁਜ਼ਦਿਲ ਹੁੰਦਾ ਹੈ ਜਿਹੜਾ ਆਪਣੇ ਵਤਨ ਦੇ ਨਾਲ ਆਪਣੀ ਮਿੱਟੀ ਦੇ ਨਾਲ ਆਪਣੇ ਘਰ ਦੇ ਨਾਲ ਵਫਾ ਨਹੀਂ ਕਰਦਾ। ਸੋ ਮੇਜਰ ਤਫੈਲ ਸ਼ਹੀਦ ਸਾਹਿਬ ਉਹ ਸਪੂਤ ਨੇ ਕਿ ਜਿਨ੍ਹਾਂ ਨੂੰ ਇਸ ਵਜ੍ਹਾ ਤੋਂ
ਆਪਣੇ ਮੁਲਕ ਦੀ, ਆਪਣੇ ਕੌਮ ਦੀ, ਆਪਣੀ ਮਿੱਟੀ ਦੀ ਖਿਦਮਤ ਕਰਨ ਦੀ ਵਜ੍ਹਾ ਤੋਂ, ਜਾਨ ਨਿਸਾਰ ਕਰਨ ਦੀ ਵਜ੍ਹਾ ਤੋਂ, ਆਪਣੀ ਮਿੱਟੀ ਤੇ ਜਾਨ ਨਿਛਾਵਰ ਕਰਨ ਦੀ ਵਜ੍ਹਾ ਤੋਂ ਮੇਜਰ ਤਫੈਲ ਸ਼ਹੀਦ ਸਾਹਿਬ ਨੂੰ ਨਿਸ਼ਾਨੇ ਹੈਦਰ ਦੇ ਨਾਲ ਨਵਾਜ਼ਿਆ ਗਿਆ। ਮੇਜਰ ਤਫੈਲ ਸ਼ਹੀਦ ਸਾਹਿਬ ਗੁੱਜਰ ਬਰਾਦਰੀ ਦੇ ਨਾਲ ਤਾਲੁਕ ਰੱਖਦੇ ਨੇ। ਮੇਜਰ ਤਫੈਲ ਸ਼ਹੀਦ ਸਾਹਿਬ ਸਿਰਫ ਗੁੱਜਰਾਂ ਦੇ ਮਾਣ ਨਹੀਂ ਬਲਕਿ ਪੂਰੇ ਪੰਜਾਬ, ਪੂਰੇ ਮੁਲਕ ਦਾ ਫਖਰ ਔਰ ਮਾਣ ਨੇ। ਮੇਜਰ ਤਫੈਲ ਸ਼ਹੀਦ ਸਾਹਿਬ ਆਪਣੇ ਅੱਲਾ ਦੇ ਕੋਲ ਚਲੇ ਗਏ ਔਰ ਸਾਡੇ ਸਾਰਿਆਂ ਦਾ ਮਾਣ, ਸਾਡਾ ਸਾਰਿਆਂ ਦਾ ਸਿਰ ਫਖਰ ਨਾਲ ਬੁਲੰਦ ਕਰਕੇ ਸਾਨੂੰ ਇਹ ਦੱਸ ਕੇ ਗਏ कि हम तो मिट जाएंगे ए अर्ज़े वतन, लेकिन तुमको जिंदा रहना है क़यामत की सहर होने तक। सो अल्लाह पाक दी ज़ात इन्हां शहीदां दा सदका सानू भी अपने मुल्क, अपने वतन, अपनी मिट्टी नाल वफा करन दी तौफीक अता फरमावे। मेजर तफैल शहीद साहब दी ए जिहड़ी मरकज़ है कबर मुबारक है, ये गग्गो मंडी और बूरेवाला दे दरमियान तफैला आबाद ये जगह आउंदी है। तफैला आबाद इस जगह का ना ही मेजर तफैल शहीद साहब की वजह तो रखा गया है। सो मेजर तफैल शहीद साहब नू बूरेवाला दे बिल्कुल नाल गग्गो मंडी और बूरेवाला दे दरमियान तफैला आबाद दे विच दफन किया गया। अल्लाह पाक दी ज़ात सानू सारियां नू अपने इन्हां शहीदां दी कदर करन दी और इन्हां दी अहमियत नू समझण दी तौफीक अता फरमाए और सानू सारियां नू अपने वतन, अपनी मिट्टी, अपने मुल्क दे नाल वफा करन दी तौफीक अता फरमाए। सो मैं मेजर तफैल शहीद साहब दी कबर मुबारक दे कोल खड़ा होके अहद करना, वफा करना कि जदों तक मेरे जिसम दे विच, इन्हां रगां दे विच खून रहेगा, जिन्नी देर तक मेरे जिसम दे विच जान रहेगी, इंशाअल्लाह जिन्नी देर तक मेरे साथ चलदे ने पे, मैं वादा करना कि अपनी मिट्टी दे नाल, अपने मुल्क दे नाल, अपने वतन दे नाल इंशाअल्लाह मरदे दम तक वफा करांगा। और कोई भी मेरे मुल्क, मेरी मिट्टी, मेरे वतन वाल गंदी मैली निगाह नाल वेखे, मैं ओदी अख कढ़ छड़ांगा। और अगर कोई ऐसा कदम, अगर कोई ऐसा हाथ साडे मुल्क वाल, साडे वतन वाल, साडी इस धरती वाल कोई ऐसा कदम उठदा है तो इंशाअल्लाह मैं जिन्ने जोगा होया पूरा मुकाबला करांगा और उन्होंने नाकाम करांगा। मेजर तफैल शहीद साहब जैसे फौजी जिन्हें अपने मुल्क ते, अपनी मिट्टी ते, अपने वतन ते जान निसार की, इहो जे फौजी, इहो जे जनरल साडे मत्थे दा, साडे सिर दा ताज ने। अल्लाह पाक दी ज़ात इस तरह दे फौजी, इस तरह दे गैरतमंद जनरल, ब्रिगेडियर, मेजर सानू मजीद अता फरमावे। अपनियां दुआवां दे विच याद रखियो। मिलने एक नवी वीडियो दे नाल। अल्लाह सोहणे दे वाले। अस्सलाम वालेकुम व रहमतुल्लाहि व बरकातहू।